अम्मी जी कोई औरत सीगी हाँ जी ਉਹਦਾ ਨਾ ਬੰਦਾ ਫੌਤ ਹੋ ਗਿਆ। हाँ जी ਇੱਕੋ ਇੱਕ ਪੁੱਤ ਸੀਗਾ। हाँ जी ਉਹਨੇ ਬੜੀ ਮਿਹਨਤ ਨਾਲ ਉਹਨੂੰ ਪਾਲਿਆ ਵੱਡਾ ਕੀਤਾ हाँ जी ਤੇ ਉਹਦੀ ਸ਼ਾਦੀ ਵਾਸਤੇ ਨਾ ਕੋਈ ਰਿਸ਼ਤਾ ਲੱਭਣ ਲੱਗ ਗਈ। हाँ जी ਇੱਕ ਜਗ੍ਹਾ ਗਈ ਦੇਖਿਆ ਕੋਈ ਚੰਗੇ ਖਾਨਦਾਨ ਚ ਨਾ ਆਪਣੇ ਪੁੱਤ ਦਾ ਰਿਸ਼ਤਾ ਕੀਤਾ। हाँ हाँ ਚੰਗੇ ਖਾਨਦਾਨ ਦੀ ਧੀ ਲਿਆਂਦੀ। अच्छा ਉਹ ਔਰਤ ਵੀ ਬੜੀ ਚੰਗੀ ਸੀ। हाँ ਹੁਣ ਨਾ ਜਦੋਂ ਪਹਿਲਾ ਦਿਨ ਹੀ ਹੋਇਆ हाँ जी ਬਹੂ ਵਿਆਹ ਕੇ ਘਰ ਲਿਆਂਦੀ ਆ ਤੇ ਮੀਆਂ ਬੀਵੀ ਜਿਹੜੇ ਦੋਨੇ ਸੀਗੇ ਨਾ ਉਹ ਬੈਠੇ ਰੋਟੀ ਰੂਟੀ ਆ ਗਈ। हाँ जी हाँ ਹੁੰਦਾ ਨਾ ਕਿ ਪਹਿਲੇ ਦਿਨ ਰੋਟੀ ਰੂਟੀ ਖਾਣ ਲੱਗਦੇ, ਜਦੋਂ ਰੋਟੀ ਖਾਣ ਲੱਗੇ ਆ ਨਾ हाँ जी ਤੇ ਔਰਤ ਕੋਈ ਚੰਗੇ ਖਾਨਦਾਨ ਦੀ ਸੀ, ਆਪਣੇ ਬੰਦੇ ਨੂੰ ਕਹਿੰਦੀ ਉਸ ਮਾਂ ਦੇ ਪੁੱਤਰ ਨੂੰ हाँ हाँ ਕਿ ਜਾਓ ਮਾਂ ਜੀ ਨੂੰ ਬੁਲਾਓ, अच्छा ਮਾਂ ਜੀ ਨੂੰ ਵੀ ਨਾਲ ਬਿਠਾ ਕੇ ਰੋਟੀ ਖਾਣੇ ਆ। अच्छा ਉਹ ਮਾਂ ਦਾ ਪੁੱਤਰ ਕਹਿੰਦਾ ਜਿਹਨੇ ਆਪਣਾ ਮਤਲਬ ਜਿਹਦੀ ਮਾਂ ਨੇ ਉਹਨੂੰ ਪਾਲਿਆ ਸੀਗਾ, हाँ हाँ ਉਹ ਕਹਿੰਦਾ ਕਿ ਲੈ ਮਾਂ ਜੀ ਦੀ ਕੋਈ ਨਹੀਂ ਖੈਰ ਆ, ਮਾਂ ਜੀ ਨੂੰ ਬਾਅਦ ਚ ਖਾ ਲੂਗੀ ਜਾਂ ਇੱਥੋਂ ਦੇ ਦੂਗਾ ਕੋਈ, ਨਹੀਂ ਤਾਂ ਮੈਂ ਬਾਅਦ ਚ ਦੇ ਦਾਂਗਾ, ਰਹਿਣ ਦੇ ਤੂੰ, ਆਪਾਂ ਦੋਨੇ ਪਹਿਲਾਂ ਤਾਂ ਦੇਣਾ ਆਪਣਾ, ਨਵੀਂ ਨਵੀਂ ਸ਼ਾਦੀ ਹੋਈ ਆ हाँ ਤੇ ਆਪਾਂ ਬੈਠ ਕੇ ਰੋਟੀ ਖਾਣੇ। ਉਹਨੇ ਕਿਹਾ ਨਹੀਂ ਏਦਾਂ ਅੱਛਾ ਨਹੀਂ ਲੱਗਦਾ, ਦੇਖ ਤੇਰੀ ਮਾਂ ਨੇ ਨਾ ਤੇਰੇ ਤੇ ਪੂਰੀ ਜ਼ਿੰਦਗੀ ਗੁਜ਼ਾਰੀ ਆ हाँ जी ਤੇ ਉਹਨੇ ਤੈਨੂੰ ਛੱਡਿਆ ਨਹੀਂ, ਤੈਨੂੰ ਪਾਲਿਆ ਆ, ਤੇ ਮਾਂ ਜੀ ਨੂੰ ਬੁਲਾ। हाँ जी ਉਹਨੇ ਕਿਹਾ ਨਹੀਂ ਨਹੀਂ ਕੁਛ ਨਹੀਂ ਹੁੰਦਾ ਹੈਗਾ, हाँ ਤੇ ਬਾਅਦ ਪੂਰੀ ਉਮਰ ਇਹਨੇ ਸਾਡੇ ਨਾਲ ਹੀ ਖਾਣੀ ਆ, ਇਹਨੇ ਕਿੱਥੇ ਚੱਲ ਜਾਣਾ ਆ, हाँ हाँ ਤੂੰ ਰੋਟੀ ਖਾ, ਆਪਾਂ ਦੋਨੇ ਇਕੱਠੇ ਖਾਣੇ ਆ। अच्छा ਉਹਨੇ ਤੀਸਰੀ ਵਾਰੀ ਫੇਰ ਕਿਹਾ, ਉਹਨੇ ਕਿਹਾ ਮੈਂ ਆਖਰੀ ਵਾਰੀ ਕਹਿ ਰਹੀ ਆ, ਮਾਂ ਜੀ ਨੂੰ ਬੁਲਾ, ਮਾਂ जी ਦੇ ਨਾਲ ਰੋਟੀ ਖਾਣੇ ਆ, हाँ रोटी खानी ਵੀ ਉਹਦਾ ਕੌਣ ਆ ਖੁਸ਼ ਹੋਊਗੀ। हाँ ਉਹਨੇ ਕਿਹਾ ਨਹੀਂ ਨਹੀਂ ਮਾਂ ਜੀ ਦੀ ਕੋਈ ਨਹੀਂ ਹੈਗੀ, ਮੈਂ ਬਾਅਦ ਚ ਆਪੇ ਰੋਟੀ ਦੇ ਦੂੰਗਾ, ਤੂੰ ਰੋਟੀ ਖਾ ਪਹਿਲੇ, ਆਪਣੀ ਨਵੀਂ ਨਵੀਂ ਸ਼ਾਦੀ ਹੋਈ ਆ। हाँ जी ਔਰਤ ਨੇ ਕਿਹਾ ਵੀ ਮੈਂ ਤੇਰੇ ਨਾਲ ਨਹੀਂ ਰਹਿਣਾ ਹੈਗਾ। अच्छा ਜਦੋਂ ਤੀਸਰਾ ਕਾਲ ਹੋ ਗਿਆ ਨਾ, ਉਹਨੇ ਕਿਹਾ ਹੁਣ ਮੈਂ ਤੇਰੇ ਨਾਲ ਨਹੀਂ ਰਹਿਣਾ नहीं ਹੈਗਾ। रहना ਉਹਨੇ ਬੜਾ ਸਮਝਾਇਆ, हाँ ਉਹ ਨਹੀਂ ਮੰਨੀ। ਉਹਨੂੰ ਵੀ ਗੁੱਸਾ ਆਇਆ, ਉਹਨੇ ਕਿਹਾ ਲੈ ਕੈਸੀ ਔਰਤ ਹੈ ਜਿਹੜੀ ਮੇਰੀ ਗੱਲ ਹੀ ਨਹੀਂ ਮੰਨਣ ਡਈ ਹੈਗੀ, ਇਹਨੂੰ ਮਾਂ ਦੀ ਫਿਕਰ ਆ, ਇਹਨੂੰ ਮੇਰੀ ਨਹੀਂ ਹੈਗੀ, ਠੀਕ ਆ ਤੈਨੂੰ ਮੇਰੀ ਫਿਕਰ ਨਹੀਂ ਨਾ ਹੈਗੀ, ਜਾ ਤੈਨੂੰ ਮੈਂ ਤਲਾਕ ਦੇਣਾ, ਤੇਰੀ ਖਾਹਿਸ਼ ਪੂਰੀ ਕਰ ਦੇਣਾ ये सस दा इन्ना ख्याल कर ਹਾਂ। ਤੇ ਉਹਨੇ ਕਿਹਾ ਤੈਨੂੰ ਇੰਨਾ ਪਤਾ ਹੀ ਨਹੀਂ ਹੈਗਾ ਕਿ ਤੂੰ ਮੇਰੇ ਤੋਂ ਹੁਣੇ ਹੀ ਤਲਾਕ ਮੰਗਣ ਲੱਗੀ, ਤੇ ਲੈ ਲੈ ਲੈ। हाँ ਤੇ ਲੇਕਿਨ ਉਹਨੇ ਪੁੱਛਿਆ ਕਿ ਮੈਨੂੰ ਇੱਕ ਗੱਲ ਦੱਸ ਕਿ ਤੂੰ ਤਲਾਕ ਕਿਉਂ ਲੈ ਰਹੀ ਆ। हाँ जी ਉਹਨੇ ਕਿਹਾ ਇਹ ਤੈਨੂੰ ਕਦੀ ਦੱਸੂਗੀ, ਵਜ੍ਹਾ ਦੱਸੂਗੀ ਤੈਨੂੰ। हाँ हाँ ਤੇ ਉਹਨੇ ਤਲਾਕ ਦਿੱਤੀ ਤੇ ਉਹ ਚਲੇ ਗਈ। हाँ ਹੁਣ ਨਾ ਮੁੰਡੇ ਦੀ ਵੀ ਸ਼ਾਦੀ ਹੋ ਗਈ ਹੋਰ ਜਗ੍ਹਾ ਤੇ ਉਹ ਕੁੜੀ ਦੀ ਵੀ ਕਿਤੇ ਘਰਦਿਆਂ ਨੇ ਚੰਗੀ ਜਗ੍ਹਾ ਦੇ ਕੇ ਸ਼ਾਦੀ ਕਰਤੀ। हाँ हाँ ਹੁਣ ਜਿਹੜੀ ਕੁੜੀ ਦੀ ਸ਼ਾਦੀ ਕੀਤੀ ਨਾ, ਉਹ ਕਿਸੇ ਚੰਗੇ ਘਰਾਣੇ 'ਚ ਹੋ ਗਈ, ਔਰ ਉਹਨੇ ਆਪਣੇ ਬੱਚਿਆਂ ਦੀ ਤਰਬੀਅਤ ਵੀ ਬਹੁਤ ਸੋਹਣੀ ਕੀਤੀ, हाँ जी ਪੜਾਇਆ ਲਿਖਾਇਆ, ਤਾਲੀਮ ਦਿੱਤੀ, ਬਜ਼ੁਰਗਾਂ ਦਾ ਇੱਜ਼ਤ ਕਰਨੀ ਸਿਖਾਈ। हाँ जी ਉਹ ਕਰਦੇ ਕਰਾਂਦੇ ਜੀ ਬੱਚੇ ਵੱਡੇ ਹੋ ਗਏ, ਨੌਕਰੀਆਂ ਤੇ ਲੱਗ ਗਏ, ਕੰਮ ਸ਼ਮ ਕਰਨ ਲੱਗ ਗਏ। हाँ जी ਔਰਤ ਥੋੜੀ ਜ਼ਾਈਫ ਹੋ ਗਈ, ਬੱਚਿਆਂ ਕੋਲ ਪੈਸਾ ਆਇਆ। हाँ जी ਉਹਨਾਂ ਨੇ ਕਿਹਾ ਮਾਂ ਜੀ ਸਾਡੇ ਕੋਲ ਪੈਸੇ ਆਏ ਆ ਤੇ ਅਸੀਂ ਜੋੜ ਕੇ, ਚਾਰੇ ਭਰਾਵਾਂ ਨੇ ਨਾ, 4 ਭਰਾ ਸੀਗੇ, अच्छा ਤੇ 4 ਪੁੱਤ ਅੱਲਾਹ ਤਾਲਾ ਨੇ ਉਹਨੂੰ ਦਿੱਤੇ, ਤੇ ਅਸੀਂ ਤੈਨੂੰ ਹੱਜ ਤੇ ਲੈ ਕੇ ਜਾਣਾ। ਜਿਹਨੇ ਪਹਿਲੇ ਬੰਦੇ ਕੋਲ ਤਲਾਕ ਲੈ ਲਈ ਸੀ ਜਿਹਨੇ। अच्छा ਅੱਛਾ, ਉਹ ਜਿਹੜੀ ਬੁੜੀ ਸੀ ਨਾ ਜਿਹਨੇ ਤਲਾਕ ਲਈ ਸੀ, ਉਹਨੇ ਨਾ ਆਪਣੇ 4 ਬੱਚਿਆਂ ਨੂੰ ਬੜੀ ਖੁਸ਼ ਹੋ ਕੇ ਦੁਆਵਾਂ ਦਿੱਤੀਆਂ। ਉਹਨੇ ਕਿਹਾ ਲਓ ਪੁੱਤ ਚਲੀਏ। हाँ ਉਹ ਤੁਰ ਪਏ। ਉਹਨਾਂ ਨੇ ਨਾ ਮਾਂ ਜੀ ਨੂੰ ਇੱਕ ਡੋਲੀ ਦੇ ਵਿੱਚ ਬਿਠਾਇਆ, हाँ ਮੰਜਾ ਜਿਹਾ ਲਾ ਕੇ, ਜਿੱਦਾਂ ਡੋਲੀ ਨਹੀਂ ਹੁੰਦੀ, ਛਾਂ ਕੀਤੀ, ਤੇ 4 ਪੁੱਤਾਂ ਨੇ 4 ਪਾਸਿਓਂ ਧੁੱਪ ਨਾ ਲੱਗੇ। ਹਾਂ ਧੁੱਪ ਨਾ ਸਾਡੀ ਮਾਂ ਨੂੰ ਲੱਗੇ। हाँ ਤੇ 4 ਪੁੱਤਾਂ ਨੇ 4 ਮੁੰਡਿਆਂ ਤੇ ਇੱਕ ਇੱਕ ਸੇਰੂ ਰੱਖਿਆ ਤੇ ਤੁਰ ਪਏ। हाँ जी ਇੱਕ ਇੱਕ ਪਾਵਾ ਰੱਖਿਆ ਤੇ ਤੁਰ ਪਏ ਮਾਂ ਜੀ ਨੂੰ ਲੈ ਕੇ। ਪੈਦਲ ਕਰਨ ਹੱਜ ਜਾਂਦੇ ਹੁੰਦੇ ਸੀਗੇ, हाँ ਬੜਾ ਦੂਰ ਸੀ, ਰੇਗਿਸਤਾਨ ਦੇ ਇਲਾਕੇ 'ਚ ਪਹੁੰਚੇ ਨਾ, हाँ ਤੇ ਅੱਗੇ ਦੇਖਦੇ ਕੀ ਆ ਕਿ ਇੱਕ ਨਾ ਬਜ਼ੁਰਗ ਪਿਆ ਹੋਇਆ, हाँ जी ਉਹ ਰੇਤ ਦੇ ਨਾਲ ਲਿਬੜਿਆ ਹੋਇਆ, ਮਰਨੇ ਵਾਲਾ ਵਿਚਾਰਾ ਹੋਇਆ ਪਿਆ, ਤੇ ਬੁਰੇ ਹਾਲਾਤ ਆ। ਇੱਕ ਦੀ ਨਜ਼ਰ ਪਈ ਆ, ਉਹ ਕਹਿੰਦਾ ਭਾਈ ਆ ਬਜ਼ੁਰਗ ਕੋਈ ਪਿਆ ਹੋਇਆ। हाँ जी ਉਹ ਕਹਿੰਦੇ ਅੱਛਾ ਯਾਰ ਇਹਨੂੰ ਦੇਖਦੇ, ਮਾਂ ਜੀ ਤੋਂ ਇਜਾਜ਼ਤ ਲੈ ਲਈ, ਮਾਂ ਜੀ ਏਦਾਂ ਕਰਕੇ ਕੋਈ ਬਜ਼ੁਰਗ ਆ ਪਿਆ ਹੋਇਆ हाँ जी ਤੇ ਅਸੀਂ ਉਹਨਾਂ ਨੂੰ ਦੇਖ ਲਈਏ। ਉਹਨੇ ਕਿਹਾ ਪੁੱਤ ਇਹ ਤਾਂ ਨੇਕ ਕੰਮ ਆ, ਕਿਸੇ ਬਜ਼ੁਰਗ ਦੀ ਖਿਦਮਤ ਕਰਨਾ, ਤੇ ਜਾਓ ਲੈ ਕੇ ਆਓ। ਅੱਛਾ, ਹੁਣ ਉਹ ਬਜ਼ੁਰਗ ਨੂੰ ਲੈ ਕੇ ਆਏ, ਚੱਕ ਕੇ ਲੈ ਕੇ ਆਏ, ਮੂੰਹ ਹੱਥ ਉਹਦਾ ਧਲਾਇਆ, हाँ जी ਮੂੰਹ ਹੱਥ, ਹਾਂ ਬੱਚਿਆਂ ਨੇ ਮੂੰਹ ਹੱਥ ਧਲਾਇਆ, हाँ ਤੇ ਧਲਾ ਕੇ ਤੇ ਪਾਣੀ ਛਾਣੀ ਪਿਲਾਇਆ। हाँ जी ਜਦੋਂ ਪਾਣੀ ਛਾਣੀ ਪਿਲਾਇਆ ਨਾ, ਤੇ ਪੁੱਛਣ ਲੱਗੇ ਆ, ਕਹਿੰਦੇ ਬਾਬਾ ਜੀ ਤੁਸੀਂ ਕੌਣ ਆ हाँ जी ਤੇ ਇੱਥੇ ਕਿੱਦਾਂ ਆ ਗਏ। हाँ ਉਹ ਕਹਿੰਦਾ ਪੁੱਤਰ ਮੇਰੇ ਨਾ ਅੱਲਾਹ ਤਾਲਾ ਨੇ ਪੁੱਤ ਦਿੱਤੇ ਸੀ, 5 ਪੁੱਤ ਦਿੱਤੇ ਮੈਨੂੰ। अच्छा ਤੇ ਉਹ ਨਾ ਹੋਇਆ ਕੀ ਇਦਾਂ ਕਿ ਮੇਰੀ ਇੱਕ ਜਨਾਨੀ ਸੀਗੀ, हाँ जी ਉਹਨੂੰ ਨਾ ਉਹਨੇ ਮੈਨੂੰ ਕਿਹਾ ਸੀਗਾ ਕਿ ਆਪਣੀ ਮਾਂ ਦੀ ਖਿਦਮਤ ਕਰ। अच्छा ਉਹਨੇ ਕਿਹਾ ਬਾਬਾ ਜੀ ਉਹ ਕਿੱਦਾਂ, ਮਤਲਬ ਗੱਲ ਸਾਨੂੰ ਸਮਝ ਨਹੀਂ ਆਈ। हाँ जी ਉਹਨੇ ਕਿਹਾ ਮੇਰੀ ਪਹਿਲੀ ਜਨਾਨੀ ਸੀ, ਉਹਨੇ ਕਿਹਾ ਸੀ ਮਾਂ ਬਾਪ ਦੀ ਖਿਦਮਤ ਕਰਿਆ ਕਰ। ਮੈਂ ਤੇ ਉਹ ਮੇਰੀ ਜਨਾਨੀ ਰੋਟੀ ਖਾਣ ਲੱਗੇ ਸੀ, हाँ जी ਤੇ ਮੈਂ ਮਾਂ ਜੀ ਨੂੰ ਬੁਲਾਇਆ ਨਹੀਂ। ਉਹਨੇ ਕਿਹਾ ਮਾਂ ਜੀ ਨੂੰ ਬੁਲਾਣਾ ਆ, हाँ जी ਤੇ ਉਹਨੇ ਕਿਹਾ ਮਾਂ ਜੀ ਨੂੰ ਬੁਲਾਣਾ, ਮੈਂ ਕਿਹਾ ਨਹੀਂ ਬੁਲਾਣਾ। ਉਹ ਮੇਰੇ ਨਾਲ ਲੜ ਪਈ। ਉਹਨੇ ਕਿਹਾ ਜੇ ਮਾਂ ਜੀ ਨੂੰ ਨਹੀਂ ਬੁਲਾਣਾ ਹੈਗਾ ਤੇ ਮੈਂ ਤੇਰੇ ਕੋਲ ਤਲਾਕ ਲੈ ਲੈਣੀ ਹੈ। हाँ जी हाँ जी ਉਹ ਮੇਰੇ ਕੋਲੋਂ ਤਲਾਕ ਲੈ ਕੇ ਇਸ ਵਾਸਤੇ ਚੱਲ ਗਈ ਕਿ ਮਾਂ ਜੀ ਨੂੰ ਸਾਡੇ ਨਾਲ ਰੋਟੀ ਕਿਉਂ ਨਹੀਂ ਖਿਲਾਈ। हाँ जी ਉਸ ਟਾਈਮ ਤੇ ਮੈਨੂੰ ਪਤਾ ਨਹੀਂ ਲੱਗਾ ਹੈਗਾ
ਮੈਂ ਹੋਰ ਵਿਆਹ ਕਰਾ ਲਿਆ, ਅੱਲਾਹ ਤਾਲਾ ਨੇ ਮੈਨੂੰ 5 ਪੁੱਤ ਦਿੱਤੇ। ਅੱਛਾ ਉਹ 5 ਪੁੱਤ ਐਸੇ ਆਏ ਕਿ ਉਹਨਾਂ ਨੇ 5 ਨੇ ਮੈਨੂੰ ਚੁੱਕਿਆ ਤੇ ਚੁੱਕ ਕੇ ਇੱਥੇ ਸਿੱਟ ਗਏ ਕਿ ਬਾਬਾ ਤੇ ਐਵੇਂ ਬੋਲਦਾ ਰਹਿੰਦਾ ਆ, ਮੇਰੀ ਪੁੱਤ ਆਹ ਹਾਲਤ ਇਸ ਵਜ੍ਹਾ ਤੋਂ ਹੋਈ ਆ, ਅੱਲਾਹ ਤਾਲਾ ਨੇ ਮੈਨੂੰ ਇਸੇ ਦੀ ਸਜ਼ਾ ਦਿੱਤੀ ਆ। ਵਾਹ। ਉਹ ਜਿਹੜੀ ਔਰਤ ਸੀ ਨਾ ਬੈਠੀ ਹੋਈ, ਹਾਂਜੀ ਉਹਨੇ ਜਦੋਂ ਇਹ ਕਹਾਣੀ ਸੁਣੀ ਤੇ ਬਾਹਰ ਨਿਕਲੀ, ਹਾਂਜੀ ਕਹਿੰਦੀ ਮੈਂ ਉਹੀ ਔਰਤ ਆ। ਹਾਂ ਅੱਜ ਦੇਖ ਲੈ ਮੇਰੇ ਪੁੱਤ ਮੈਨੂੰ ਆਪਣੇ ਮੋਢਿਆਂ ਤੇ ਚੱਕ ਕੇ ਹੱਜ ਕਰਵਾਉਣ ਡਏ ਆ, ਮੇਰੀ ਬੈਂਗੀ ਚੱਕੀ ਫਿਰਦੇ ਆ। ਬੈਂਕੀ ਚੱਕੀ ਫਿਰਦੇ, ਤੇ ਤੇਰੇ ਪੁੱਤਾਂ ਨੇ ਤੈਨੂੰ ਇੱਥੇ ਸਿੱਟਤਾ। ਤੂੰ ਕਹਿੰਦਾ ਸੀ ਨਾ ਕਿ ਕਿਉਂ ਮੇਰੇ ਕੋਲ ਤਲਾਕ ਲੈ ਰਹੀ ਹੈ, ਮੈਨੂੰ ਤੇਰਾ ਮੁਸਤਕਬਲ ਨਜ਼ਰ ਆ ਰਿਹਾ ਸੀ ਕਿ ਤੂੰ ਆਪਣੀ ਮਾਂ ਦਾ ਨਾਮ ਫਰਮਾਨ, ਆਪਣੀ ਮਾਂ ਦੀ ਇੱਜ਼ਤ ਨਹੀਂ ਕਰਦਾ, ਕੱਲ ਨੂੰ ਤੇਰੀ ਔਲਾਦ ਨੇ ਵੀ ਇੱਜ਼ਤ ਨਹੀਂ ਕਰਨੀ। ਤੇ ਮੈਂ ਤੇਰੇ ਕੋਲੋਂ ਜਾਨ ਛਡਾਈ ਸੀ ਕਿ ਅੱਜ ਅਗਰ ਮੈਂ ਤੇਰੇ ਨਾਲ ਉਦੋਂ ਰੋਟੀ ਖਾ ਲੈਂਦੀ, ਹਾਂਜੀ ਮਾਂ ਜੀ ਦੀ ਇੱਜ਼ਤ ਨਾ ਕਰਦੀ, ਤੇ ਤੇਰੇ ਨਾਲ ਇੱਥੇ ਮੈਂ ਵੀ ਕਿਤੇ ਰੇਗਿਸਤਾਨ 'ਚ ਪਈ ਹੁੰਦੀ। ਹਾਂਜੀ ਤੇ ਗੁਸਤਾਖੀ ਕਿਉਂ ਮਾਂ ਦੀ ਕਰ? ਮਾਂ ਦੀ ਗੁਸਤਾਖੀ। ਤੇ ਗੱਲ ਕਹਿਣ ਦਾ ਮਕਸਦ ਇਹ ਆ ਯਾਰ, ਮਾਂ-ਬਾਪ ਦੀ ਜਿੰਨੀ ਇੱਜ਼ਤ ਹੁੰਦੀ ਕਰ ਲਓ, ਔਰ ਅਗਰ ਤੁਸੀਂ ਮਾਂ-ਬਾਪ ਦੀ ਇੱਜ਼ਤ ਕਰੋਗੇ, ਕੱਲ ਨੂੰ ਤੁਹਾਡੀ ਔਲਾਦ ਵੀ ਤੁਹਾਡੀ ਇੱਜ਼ਤ ਕਰੇਗੀ। ਸ਼ਾਬਾਸ਼। ਅਗਰ ਤੁਸੀਂ ਮਾਂ-ਬਾਪ ਦੀ ਇੱਜ਼ਤ ਨਹੀਂ ਕਰੋਗੇ, ਕੱਲ ਇਹ ਤਵੱਕੋ ਨਾ ਰੱਖੋ ਕਿ ਤੁਸੀਂ ਕੱਲ ਨੂੰ ਜ਼ਈਫ ਹੋ ਕੇ, ਬੁੱਢੇ ਹੋ ਕੇ ਇੱਕ ਸਕੂਨ ਦੀ ਜ਼ਿੰਦਗੀ ਗੁਜ਼ਾਰੋਗੇ। ਤੁਸੀਂ ਵੀ ਕਿਸੇ ਜਗ੍ਹਾ ਤੇ ਪੁੱਠੇ ਮੂੰਹ ਰੱਖ ਕੇ ਤਾਂ ਪਏ ਹੋਵੋਗੇ, ਤੇ ਫਿਰ ਯਾਦ ਆਏਗੀ ਓਹੋ ਕਾਸ਼ ਅਸੀਂ ਮਾਂ-ਬਾਪ ਦੀ ਖਿਦਮਤ ਕਰ ਲੈਂਦੇ। ਮੇਰੇ ਬੱਚਿਓ ਇਸ ਗੱਲ ਦੇ ਉੱਤੇ ਪੂਰੀ ਤਵੱਜਾ ਕਰਨੀ ਕਿ ਆਪਣੇ ਬਜ਼ੁਰਗਾਂ ਨੂੰ ਪਿਆਰ ਕਰਿਆ ਕਰੋ, ਖਿਆਲ ਕਰਿਆ ਕਰੋ, ਤੇ ਬੇਅਦਬੀ ਨਾ ਕਰਿਆ ਕਰੋ, ਬੇਹੁਰਮਤੀ ਨਾ ਕਰਿਆ ਕਰੋ। ਬਿਲਕੁਲ ਹੈ ਦੇਖੋ ਕਿ ਉਸ ਔਰਤ ਨੇ ਆਪਣੇ ਬੰਦੇ ਨੂੰ ਸਮਝਾਇਆ, ਉਹ ਨਾ ਮੰਨਿਆ, ਹਾਂਜੀ ਤੇ ਦੇਖ ਲਾ ਕਿ ਉਹਨੇ ਕਿਹਾ ਤੂੰ ਮੇਰਾ ਕੁਛ ਨਹੀਂ ਲੱਗਦਾ, ਤੂੰ ਮਾਂ ਦੀ ਗੁਸਤਾਖੀ ਕਰਦਾ ਹੈ। ਹਾਂ ਤੇ ਉਹਨੇ ਆਪਣੀ ਤਲਾਕ ਲੈ ਲਈ ਤੇ ਗਾਂ ਸ਼ਾਦੀ ਕਰਾਈ। ਅੱਲਾਹ ਤਾਲਾ ਨੇ ਉਹਦੇ ਬੱਚੇ ਜਿਹੜੇ ਉਹਨੂੰ ਬੈਂਗੀ ਦੇ ਵਿੱਚ ਬਿਠਾ ਕੇ ਤਾਂ ਹੱਜ ਕਰਾਉਣ ਗਏ। ਤੇ ਜਿਹੜਾ ਮਾਂ ਦਾ ਗੁਸਤਾਖ ਸੀ, ਉਹ ਰੇਗਿਸਤਾਨ ਦੇ ਵਿੱਚ ਧੁੱਦਲ ਦੇ ਵਿੱਚ ਪਿਆ ਰਿਹਾ, ਤੱਤੀ ਰੇਤ ਦੇ ਵਿੱਚ ਪਿਆ ਰਿਹਾ। ਤੇ ਗੱਲ ਇਹ ਆ ਕਿ ਅਗਰ ਮਾਂ-ਬਾਪ ਦੀ ਇੱਜ਼ਤ ਕਰੋਗੇ ਤੇ ਕੱਲ ਨੂੰ ਤੁਹਾਡੇ ਬੱਚੇ ਵੀ ਤੁਹਾਡੀ ਇੱਜ਼ਤ ਕਰੂਗੇ। ਪਸੰਦ ਆਈ ਆ ਵੀਡੀਓ, ਜੇ ਪਸੰਦ ਆਈ ਹੈ ਵੀਡੀਓ ਤੇ ਲਾਈਕ ਕਮੈਂਟ ਸ਼ੇਅਰ, ਔਰ ਆਰਜੇ ਉਮਰ ਗੁੱਜਰ ਸਾਡਾ YouTube ਚੈਨਲ ਸਬਸਕ੍ਰਾਈਬ ਕਰ ਦਿਓ। ਦੁਆਵਾਂ 'ਚ ਯਾਦ ਰੱਖਿਓ। ਅੱਲਾਹ ਹਾਫਿਜ਼।